अस्सलाम वालेकुम यार मैं ਤੁਹਾਨੂੰ ਅੱਜ ਇੱਕ ਨਾ ਇੰਤਹਾਈ ਪਿਆਰੀ ਗੱਲ ਦੱਸਣ ਲੱਗਾ ਵਾਂ। ਗੱਲ ਮੇਰੀ ਜ਼ਰਾ ਸਾਰੀ ਸੁਣ ਕੇ। ਇੱਕ ਇਨਸਾਨ ਸੀ, ਉਹਦੇ ਨਾ 3 ਪੁੱਤਰ ਸਨ। ਉਹਨੇ ਤਿੰਨਾਂ ਦਾ ਨਾਂ ਹੀ ਅਬਦੁੱਲਾ ਰੱਖ ਦਿੱਤਾ। ਹੁਣ ਜਦੋਂ ਉਹਦਾ ਆਖਰੀ ਵਕਤ ਆਇਆ ਨਾ ਤੇ ਉਹਨੇ ਤਿੰਨਾਂ ਨੂੰ ਸੱਦ ਕੇ ਕੋਲ ਤੇ ਆਖਿਆ ਵੀ ਇੱਕ ਅਬਦੁੱਲਾ ਜਿਹੜਾ ਨਾ ਇਹ ਮੇਰੀ ਜਾਇਦਾਦ ਦਾ ਵਾਰਿਸ ਹੈ, ਦੂਸਰਾ ਮੇਰੀ ਜਾਇਦਾਦ ਦਾ ਵਾਰਿਸ ਨਹੀਂ ਤੇ ਤੀਸਰਾ ਅਬਦੁੱਲਾ ਵੀ ਮੇਰੀ ਜਾਇਦਾਦ ਦਾ ਵਾਰਿਸ ਹੈ। ਇੰਨੀ ਕਰਕੇ ਤੇ ਉਹ ਉਹਦੇ ਰੂਹ ਮੁਸਾਫਰ ਕਰ ਗਈ, ਫੌਤ ਹੋ ਗਿਆ ਉਹ। ਉਸ ਤੋਂ ਬਾਅਦ ਨਾ ਉਹ ਬੱਚੇ ਸੋਚਣ ਲੱਗ ਪਏ ਵੀ ਹੁਣ ਸਾਡੇ 'ਚੋਂ ਕਿਹੜਾ ਅਬਦੁੱਲਾ ਜਿਹੜਾ ਇਹਦਾ ਵਾਰਿਸ ਨਹੀਂ। ਉਹਨਾਂ ਨੇ ਅਖੀਰੀ ਫੈਸਲਾ ਕੀਤਾ ਵੀ ਨਾ ਅਸੀਂ ਸ਼ਹਿਰ ਚਲੇ ਜਾਂਦੇ ਹਾਂ ਕਾਜ਼ੀ ਦੇ ਕੋਲ, ਤੇ ਕਾਜ਼ੀ ਕੋਲੋਂ ਫੈਸਲਾ ਕਰਾਉਂਦੇ ਹਾਂ ਵੀ ਉਹ ਦੱਸੇਦਾ ਵੀ ਕਿਹੜਾ ਅਬਦੁੱਲਾ ਤੁਹਾਡੇ ਵਿੱਚੋਂ ਨਾ ਇਹਦਾ ਵਾਰਿਸ ਨਹੀਂ। ਉਹ ਉਹਨਾਂ ਤਿੰਨੇ ਚੱਲ ਪਏ ਸ਼ਹਿਰ ਨੂੰ। ਜਦੋਂ ਸ਼ਹਿਰ 'ਚ ਵੜਨ ਡੇ ਸਨ ਤੇ ਅੱਗੋਂ ਇੱਕ ਬੰਦਾ ਨਿਕਲਿਆ ਹੁੰਦਾ ਸੀ। ਉਹਨੇ ਨਾ ਪੁੱਛਿਆ ਵੀ ਮੇਰੀ ਡਾਚੀ ਯਾਰ ਇੱਧਰ ਨੂੰ ਜਾ ਰਹੀ ਸੀ, ਤੁਸੀਂ ਵੇਖੀ ਏ? ਇੱਕ ਨੇ ਆਖਿਆ ਤੇਰੀ ਡਾਚੀ ਇੱਕ ਅੱਖ ਧੋਨੀ ਹੈ, ਉਹਨੇ ਆਖਿਆ ਹਾਂ। ਦੂਸਰੇ ਨੇ ਅਬਦੁੱਲਾ ਨੇ ਆਖਿਆ ਵੀ ਤੇਰੀ ਡਾਚੀ ਇੱਕ ਲੱਤ ਤੋਂ ਲੰਗੜੀ ਹੈ, ਉਹਨੇ ਆਖਿਆ ਹਾਂ। ਤੀਸਰੇ ਅਬਦੁੱਲਾ ਨੇ ਆਖਿਆ ਵੀ ਤੇਰੀ ਡਾਚੀ ਦੀ ਪੂਛਲ ਕੋਈ ਨਹੀਂ, ਉਹਨੇ ਆਖਿਆ ਹਾਂ। ਉਹ ਨਾ ਬੰਦਾ ਬੇਕਰਾਰ ਹੋ ਗਿਆ। ਉਹਨੇ ਆਖਿਆ ਹੁਣ ਜਲਦੀ ਨਾਲ ਤੁਸੀਂ ਦੱਸ ਦਿਓ ਵੀ ਮੇਰੀ ਡਾਚੀ ਕਿੱਥੇ ਵੇ। ਉਹਨੇ ਆਖਿਆ ਯਾਰ ਅਸੀਂ ਤੇਰੀ ਡਾਚੀ ਨਹੀਂ ਵੇਖੀ। ਉਹਨੇ ਆਖਿਆ ਤੁਸੀਂ ਹੁਣ ਮੇਰੀ ਡਾਚੀ ਜਾਂ ਤਾਂ ਜ਼ਿਬਾ ਕਰਕੇ ਖਾ ਲਈ ਹੈ ਜਾਂ ਵੇਚ ਦਿੱਤੀ ਹੈ, ਹੁਣ ਮੈਨੂੰ ਇਹ ਦੱਸੋ ਵੀ ਮੇਰੀ ਡਾਚੀ ਕਿੱਥੇ ਵੇ। ਉਹ ਬੰਦਾ ਜਜ਼ਬਾਤੀ ਹੋ ਗਿਆ। ਉਹਨੇ ਆਖਿਆ ਵੀ ਇਹਨਾਂ ਨੂੰ ਜਿਹੜਾ ਇੰਨਾ ਕੁਛ ਪਤਾ, ਇਹਨਾਂ ਨੂੰ ਮੇਰੀ ਡਾਚੀ ਵੇਖੀ ਹੈ। ਉਹਨੇ ਤੁਹਾਨੂੰ ਮੈਂ ਕਾਜ਼ੀ ਕੋਲ ਲੈ ਜਾਣਾ। ਉਹਨੇ ਆਖਿਆ ਤੇ ਹੋਰ ਅੱਛੀ ਗੱਲ ਹੈ, ਅਸੀਂ ਵੀ ਕਾਜ਼ੀ ਕੋਲ ਜਾ ਰਹੇ ਹਾਂ, ਸਾਨੂੰ ਤੂੰ ਵੀ ਕਾਜ਼ੀ ਕੋਲ ਲੈ ਚੱਲ। ਕਾਜ਼ੀ ਕੋਲ ਚਲੇ ਗਏ। ਕਾਜ਼ੀ ਨੂੰ ਜਾ ਕੇ ਸਾਰੀ ਗੱਲ ਸੁਣਾਤੀ ਉਸ ਡਾਚੀ ਵਾਲੇ ਬੰਦੇ ਨੇ। ਉਹਨਾਂ ਨੂੰ ਪੁੱਛਿਆ ਹਾਂ ਬਈ ਦੱਸੋ। ਉਹਨਾਂ ਨੇ ਆਖਿਆ ਵੀ ਅਸੀਂ ਦੱਸੀ ਇਹਨੂੰ ਸ਼ਰਤਾਂ। ਇਹਨੇ ਆਖਿਆ ਠੀਕ ਹੈ ਲੇਕਿਨ ਸਾਨੂੰ ਡਾਚੀ ਦਾ ਨਹੀਂ ਪਤਾ। ਉਹਨੇ ਕਾਜ਼ੀ ਨੇ ਆਖਿਆ ਤੁਸੀਂ ਇਹਨੂੰ ਡਾਚੀ ਦੇ ਦਿਓ, ਤੁਹਾਡੇ ਕੋਲ ਡਾਚੀ। ਉਹਨੇ ਆਖਿਆ ਸਾਨੂੰ ਹੁਣ ਪੁੱਛੇ ਨਾ ਤੇ ਸਹੀ ਵਜ੍ਹਾ ਕੀ ਹੈ ਵੀ ਸਾਨੂੰ ਕਿਵੇਂ ਪਤਾ ਵੀ ਡਾਚੀ ਕਿਸ ਤਰ੍ਹਾਂ ਦੀ ਹੈ। ਉਹਨੇ ਆਖਿਆ ਦੱਸੋ। ਉਹ ਇੱਕ ਅਬਦੁੱਲਾ ਜਿਹੜਾ ਸੀ ਨਾ ਪਹਿਲਾਂ, ਉਹਨੇ ਆਖਿਆ ਵੀ ਮੈਂ ਜਦੋਂ ਵੇਖਿਆ ਨਾ ਰਸਤੇ ਦੇ ਵਿੱਚੋਂ ਘਾਹ ਇੱਕ ਸਾਈਡ ਤੋਂ ਖਾਧਾ ਸੀ ਤੇ ਇੱਕ ਸਾਈਡ ਉਸੇ ਤਰ੍ਹਾਂ ਸੀ, ਮੈਂ ਉੱਥੋਂ ਹਿਸਾਬ ਲਾ ਲਿਆ ਵੀ ਡਾਚੀ ਇੱਕ ਅੱਖ ਧੋਨੀ ਸੀ। ਦੂਸਰੇ ਅਬਦੁੱਲਾ ਨੂੰ ਪੁੱਛਿਆ ਹਾਂ ਵੀ ਤੂੰ ਦੱਸ, ਜਿਹਨੇ ਕਿਹਾ ਸੀ ਉਹ ਲੰਗੜੀ ਹੈ। ਉਹਨੇ ਕਿਹਾ 3 ਪੈਰ ਜਿਹੜੇ ਸਨ ਉਹ ਨਿਸ਼ਾਨ ਵਾਜ਼ਿਆ ਨਜ਼ਰ ਆ ਰਹੇ ਸਨ ਰਸਤੇ ਦੇ ਵਿੱਚ। ਇੱਕ ਪੈਰ ਪੋਲਾ ਪੋਲਾ ਸੀ, ਮੈਂ ਤਾਂ ਸੋਚਿਆ ਵੀ ਉਹ ਇੱਕ ਪੈਰ ਤੋਂ ਲੰਗੜੀ ਸੀ। ਤੀਸਰੇ ਅਬਦੁੱਲਾ ਨੂੰ ਪੁੱਛਿਆ ਹਾਂ ਵੀ ਤੂੰ ਦੱਸ, ਪੁੱਛ ਲਓ ਲੁੰਡਿਆ ਜਿਹਨੇ ਕਿਹਾ ਸੀ। ਉਹਨੇ ਆਖਿਆ ਮੈਂ ਵੇਖਿਆ ਵੀ ਜਦੋਂ ਊਠ ਗੋਬਰ ਸ਼ੋਬਰ ਕਰਦਾ ਨਾ ਤਾਂ ਉਹ ਪੁੱਛਲ ਮਾਰ ਕੇ ਛੰਡ ਦਿੰਦਾ ਵੇ। ਉਹ ਇੱਕ ਥਾਂ 'ਤੇ ਨਾ ਢੇਰੀਆਂ ਲੱਗੀਆਂ ਹੋਈਆਂ ਸਨ, ਮੈਂ ਤਾਂ ਕਿਹਾ ਵੀ ਉਹ ਨਾ ਉਹਦੀ ਪੁੱਛਲ ਕੋਈ ਨਹੀਂ ਸੀ। ਤੇ ਅਸੀਂ ਤੇ ਆਹ ਗੱਲਾਂ ਵੇਖ ਕੇ ਦਸੀਆਂ ਸਨ ਤੇ ਬਾਕੀ ਸਾਨੂੰ ਡਾਚੀ ਦਾ ਨਹੀਂ ਪਤਾ। ਕਾਜ਼ੀ ਸਮਝ ਗਿਆ ਬੰਦੇ ਸੱਚੇ ਨੇ। ਉਹਨੂੰ ਆਖਿਆ ਵੀ ਇਹਨਾਂ ਕੋਲ ਡਾਚੀ ਕੋਈ ਨਹੀਂ, ਆਪਣੀ ਡਾਚੀ ਲਾਭ ਲਾ। ਤੇ ਉਹਨਾਂ ਨੇ ਆਖਿਆ ਵੀ ਹੁਣ ਤੂੰ ਸਾਡਾ ਕਾਜ਼ੀ ਨੂੰ ਵੀ ਸਾਡਾ ਫੈਸਲਾ ਕਰ। ਉਹਨਾਂ ਆਖਿਆ ਕੀ? ਉਹਨੇ ਸਾਡੇ ਪਿਓ ਨੇ ਇਸ ਤਰ੍ਹਾਂ ਆਖਿਆ ਵੀ ਇੱਕ ਅਬਦੁੱਲਾ ਵਾਰਿਸ ਨਹੀਂ, 2 ਅਬਦੁੱਲਾ ਵਾਰਿਸ ਨੇ, ਤੇ ਹੁਣ ਸਾਡਾ ਤਿੰਨਾਂ ਦਾ ਨਾਂ ਹੀ ਅਬਦੁੱਲਾ ਹੈ, ਤੇ ਤੂੰ ਸਾਨੂੰ ਦੱਸ ਵੀ ਸਾਡੇ 'ਚੋਂ ਕਿਹੜਾ ਵਾਰਿਸ ਨਹੀਂ। ਉਹਨੇ ਆਖਿਆ ਤੁਸੀਂ ਇੰਜ ਕਰੋ ਵੀ ਤੁਸੀਂ ਨਾ ਰਾਤ ਸੌਵੋ ਇੱਥੇ, ਤੁਸੀਂ ਸਟੇ ਕਰੋ ਤੇ ਸਵੇਰੇ ਤੁਹਾਡਾ ਫੈਸਲਾ ਕਰ ਦਿਆਂਗਾ। ਸ਼ਾਮ ਨੂੰ ਨਾ ਉਹਨਾਂ ਨੇ ਇੱਕ ਬੰਦਾ ਨਿਗਰਾਨ ਸਿਕਿਉਰਿਟੀ ਤੇ ਖਿਲਾਰ ਦਿੱਤਾ ਵੀ ਇਹਨਾਂ ਦੀ ਰਾਖੀ ਕਰਨੀ ਹੈ ਤੂੰ, ਵੀ ਇਹ ਕੀ ਸਰਗਰਮੀਆਂ ਕਰਦੇ ਨੇ, ਕਿ ਜੋ ਕੋਈ ਐਵੇਂ ਦਾ ਕੋਈ ਕੰਮ ਵਾਧਾ ਘਟਾ ਤਾਂ ਨਹੀਂ ਕਰਦੇ। ਉਹਨੇ ਆਖਿਆ ਠੀਕ ਹੈ। ਜਦੋਂ ਉਹ ਬੰਦਾ ਇੱਕ ਖਲੋ ਗਿਆ ਨਾ ਤੇ ਉਹਨਾਂ ਦੀ ਰੋਟੀ ਆਈ ਨਾ, ਤੇ ਪਹਿਲੇ ਅਬਦੁੱਲਾ ਨੇ ਆਖਿਆ ਵੀ ਇਹ ਜਿਹੜਾ ਗੋਸ਼ਤ ਹੈ ਨਾ ਇਹ ਕੁੱਤੇ ਦਾ। ਦੂਸਰੇ ਅਬਦੁੱਲਾ ਨੇ ਆਖਿਆ ਵੀ ਜਿਹੜੀ ਔਰਤ ਨੇ ਰੋਟੀਆਂ ਪਕਾਈਆਂ ਨੇ ਨਾ ਉਹ ਔਰਤ ਹਾਮਲਾ ਹੈ, 9 ਮਹੀਨਿਆਂ ਦੀ ਤੇ ਤਕਲੀਫ ਦੇ ਵਿੱਚ ਜਿਹਨੇ ਰੋਟੀਆਂ ਪਕਾਈਆਂ। ਤੀਸਰਾ ਅਬਦੁੱਲਾ ਜਿਹੜਾ ਸੀ ਨਾ ਉਹਨੇ ਆਖਿਆ ਵੀ ਜਿੰਨੇ ਆ ਜਿਹੜਾ ਕਾਜ਼ੀ ਹੈ ਨਾ ਜਿਹਨੇ ਸਾਡਾ ਫੈਸਲਾ ਕਰਨਾ ਵੇ, ਇਹ ਆਪਣੀ ਮਾਂ ਦੀ ਨਜਾਇਜ਼ ਔਲਾਦ ਹੈ, ਇਹ ਹਲਾਲੀ ਨਹੀਂ। ਉਹ ਬੰਦੇ ਨੇ ਸਾਰੀ ਗੁਫ਼ਤਗੂ ਉਹਨਾਂ ਤਿੰਨਾਂ ਦੀ ਸੁਣ ਲਈ ਤੇ ਉਹਨੇ ਨਾ ਸਜਾ ਕੇ ਸਾਰੀ ਕਾਜ਼ੀ ਨੂੰ ਦੱਸਤੀ। ਹੁਣ ਕਾਜ਼ੀ ਨੇ ਸੁਬਾਹ ਸੱਦਿਆ ਤੇ ਉਹਨੇ ਪਹਿਲੇ ਨੂੰ ਆਖਿਆ ਵੀ ਤੂੰ ਦੱਸ ਵੀ ਤੂੰ ਕਿਵੇਂ ਦੱਸਿਆ ਵੀ ਇਹ ਕੁੱਤੇ ਦਾ ਗੋਸ਼ਤ ਹੈ। ਉਹਨੇ ਆਖਿਆ ਜਿਹੜਾ ਦੂਸਰਾ ਹਲਾਲ ਜਾਨਵਰ ਦਾ ਗੋਸ਼ਤ ਹੁੰਦਾ ਨਾ ਉਹਦੇ ਉੱਤੇ ਕਿਤੇ ਕਿਤੇ ਚਰਬੀ ਹੁੰਦੀ ਏ, ਤੇ ਇਹ ਸਾਰੀ ਚਰਬੀ ਸੀ, ਕਿਤੇ ਕਿਤੇ ਇਹਦੇ 'ਚ ਗੋਸ਼ਤ ਨਜ਼ਰ ਆ ਰਿਹਾ ਸੀ, ਮੈਨੂੰ ਤਾਂ ਪਤਾ ਸੀ ਵੀ ਇਹ ਕੁੱਤੇ ਦਾ ਗੋਸ਼ਤ ਹੈ। ਉਹਨੇ ਬਵਰਚੀ ਸੱਦਿਆ। ਉਹਨੇ ਆਖਿਆ ਵਾਕਿਆ ਹੀ ਕੋਈ ਹਲਾਲ ਚੀਜ਼ ਕੋਈ ਨਹੀਂ ਸੀ ਤਾਂ ਮੈਂ ਕੁੱਤਾ ਮਾਰ ਦਿੱਤਾ। ਫਿਰ ਉਹਨੇ ਆਖਿਆ ਤੂੰ ਵੀ ਜਾਇਦਾਦ ਦਾ ਵਾਰਿਸ ਹੈ। ਕਾਜ਼ੀ ਨੇ ਫੈਸਲਾ ਦੇ ਦਿੱਤਾ ਉਹਦੇ ਹੱਕ 'ਚ। ਦੂਸਰੇ ਅਬਦੁੱਲਾ ਨੂੰ ਪੁੱਛਿਆ ਹਾਂ ਵੀ ਤੂੰ ਦੱਸ ਵੀ ਤੂੰ ਜੋ ਆਖਿਆ ਵੀ ਇਹ ਮਾਈ ਹਾਮਲਾ ਤੈਨੂੰ ਕਿਵੇਂ ਪਤਾ ਲੱਗਾ। ਉਹਨੇ ਆਖਿਆ ਰੋਟੀਆਂ ਇੱਕ ਸਾਈਡ ਤੋਂ ਕੱਚੀਆਂ ਸਨ, ਇੱਕ ਸਾਈਡ ਤੋਂ ਪੱਕੀਆਂ ਸਨ, ਮੈਂ ਵੇਖਿਆ ਵੀ ਮਾਈ ਤਕਲੀਫ 'ਚ ਉਹ ਝੁਕ ਕੇ ਤੇ ਵੇਖ ਨਹੀਂ ਸਕੀ, ਰੋਟੀਆਂ ਜਿਵੇਂ ਦੀਆਂ ਪੱਕਦੀਆਂ ਗਈ ਉਹ ਪਕਾਈ ਗਈ ਹੈ। ਉਹਨੇ ਆਖਿਆ ਤੂੰ ਵੀ ਜਾਇਦਾਦ ਦਾ ਵਾਰਿਸ ਹੈ। ਹੁਣ ਤੀਸਰੇ ਅਬਦੁੱਲਾ ਆ ਗਿਆ। ਉਹਨੇ ਆਖਿਆ ਵੀ ਤੂੰ ਦੱਸ ਵੀ ਤੂੰ ਕਿਵੇਂ ਮੈਨੂੰ ਕਿਹਾ ਵੀ ਇਹ ਆਪਣੀ ਮਾਂ ਦੀ ਨਜਾਇਜ਼ ਔਲਾਦ ਹੈ, ਹਲਾਲ ਦਾ ਨਹੀਂ ਹਰਾਮੀ ਹੈ। ਉਹਨੇ ਆਖਿਆ ਗੱਲ ਇਹ ਵੇ ਵੀ ਤੂੰ ਅਗਰ ਹਲਾਲ ਦਾ ਹੁੰਦਾ ਨਾ ਤੇ ਸਾਡੇ ਨਿਗਰਾਨੀ ਵਾਸਤੇ ਬੰਦੇ ਨਾ ਖਿਲਾਰਦਾ, ਅਸੀਂ ਤੇਰੇ ਮਹਿਮਾਨ ਸਾਂ, ਅਸੀਂ ਕਿਹੜਾ ਟੂਰ ਚੱਲੇ ਸਾਂ, ਅਸੀਂ ਤੇਰੇ ਕੋਲ ਆਪ ਆਏ ਸਾਂ, ਤੂੰ ਹਰਾਮੀ ਸਨ, ਸਾਡੀ ਸਿਕਿਉਰਿਟੀ ਦੇ ਬੰਦੇ ਖਿਲਾਰੇ ਨੇ। ਕਾਜ਼ੀ ਆਪਣੀ ਮਾਂ ਕੋਲ ਗਿਆ, ਆਪਣੀ ਮਾਂ ਨੂੰ ਪੁੱਛਿਆ ਵੀ ਵਾਕਿਆ ਹੀ ਮੈਂ ਹਰਾਮ ਦਾ ਵਾਂ। ਉਹਦੀ ਮਾਂ ਨੇ ਆਖਿਆ ਵਾਕਿਆ ਹੀ ਤੂੰ ਨਜਾਇਜ਼ ਔਲਾਦ ਹੈ, ਤੂੰ ਯਾਨੀ ਕਿ ਜਾਇਜ਼ ਔਲਾਦ ਨਹੀਂ, ਹਲਾਲ ਦਾ ਨਹੀਂ ਮੇਰਾ।
ਕਾਜ਼ੀ ਨੇ ਆਣ ਕੇ ਕਹਿਤਾ ਵੀ ਤੂੰ ਇਸ ਜਾਇਦਾਦ ਦਾ ਵਾਰਸ ਨਹੀਂ। ਉਹਨੇ ਪੁੱਛਿਆ ਵੀ ਤੂੰ ਮੈਨੂੰ ਕਿਵੇਂ ਵਾਰਸ ਨਹੀਂ ਬਣਾਉਂਦਾ, ਉਹ ਜਿਹੜਾ ਤੀਸਰਾ ਅਬਦੁੱਲਾ ਸੀ। ਉਹ ਕਾਜ਼ੀ ਨੇ ਆਖਿਆ, ਉਹਨੇ ਆਖਿਆ ਗੱਲ ਇਹ ਵੀ ਇੱਕ ਹਰਾਮਦੇ ਨੂੰ ਹਰਾਮਦੇ ਦਾ ਪਤਾ ਹੁੰਦਾ ਵੇ, ਹਰਾਮਦੇ ਦੇ ਮੱਥੇ ਹਰਾਮ ਦਾ ਲੱਗਦਾ। ਅਗਰ ਤੂੰ ਵੀ ਹਲਾਲ ਦਾ ਹੁੰਦਾ ਤੇ ਤੈਨੂੰ ਮੇਰੇ ਬਾਰੇ ਨਹੀਂ ਸੀ ਪਤਾ ਲੱਗਣਾ ਵੀ ਹਰਾਮੀ ਹੈ। ਆਪਣੀ ਮਾਂ ਨੂੰ ਪੁੱਛ ਨਹੀਂ ਜਾ ਕੇ। ਵਾਪਸ ਆ ਗਏ, ਉਹਨਾਂ ਆਣ ਕੇ ਆਪਣੀ ਮਾਂ ਨੂੰ ਪੁੱਛਿਆ। ਉਹਨਾਂ ਦੀ ਮਾਂ ਨੇ ਇਹ ਗੱਲ ਸੁਣਾਤੀ। ਉਹਨੇ ਕਿਹਾ ਵਾਕਿਆ ਹੀ ਤੇਰੇ ਪਿਓ ਨੇ ਨਾ ਬਾਹਰੋਂ ਆਂਦਾ ਸੀ ਤੈਨੂੰ ਕਿਤੇ ਚੁੱਕ ਕੇ, ਤੂੰ ਮੇਰਾ ਪੁੱਤਰ ਨਹੀਂ, ਤੇ ਤੇਰਾ ਨਾਮ ਹੀ ਉਹਨੇ ਅਬਦੁੱਲਾ ਰੱਖ ਦਿੱਤਾ ਸੀ। ਮੈਂ ਇਸ ਤੋਂ ਕਰਕੇ ਤੁਹਾਨੂੰ ਵੀ ਕਹਿਣਾ ਚਾਹੁੰਦਾ, ਅਗਰ ਤੁਸੀਂ ਵੀ ਹਲਾਲੀ ਬਣੋਗੇ ਤੇ ਤੁਹਾਡੇ ਮੱਥੇ ਵੀ ਹਲਾਲ ਦੇ ਲੋਕ ਲੱਗਣ ਦੇ। ਆਪਣੇ ਆਪ ਨੂੰ ਇੱਕ ਅੱਛਾ ਇਨਸਾਨ ਬਣਾਓ, ਆਪਣਾ ਅੱਛਾ ਕਿਰਦਾਰ ਬਣਾਓ, ਤਾਂ ਕਿ ਤੁਹਾਨੂੰ ਵੀ ਅੱਛੇ ਲੋਕ ਮਿਲਣ, ਤੇ ਇਨਸ਼ਾਅੱਲਾ ਅੱਛੇ ਹੀ ਮਿਲਣ ਦੇ। ਅਗਰ ਗੱਲ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਇਹਨੂੰ।